लोग तरा तरा करते हैं भी साडे पिंड 80% काला पीलिया लोगों नूं, साडे लोग कैंसर ना मर चले, साडे जवाक मर चले। बठिंडे शहर दे विच घट्टो घट्ट 4000 5000 हस्पताल है ते हर एक हस्पताल भरिया पिया नक्को नक, बीमारियां लोग मर रहे हैं। जिन्ना चਿਰ ਸਾਡੇ ਲੋਕ नहीं इकट्ठे होणगे, ਸਾਡੇ लोग नहीं जागणगे, ਸਾਡੇ लोग नहीं तुरनगे, जिन्ना ਚਿਰ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਪਾਉਂਦੇ ਵੀ ਇਹ ਜ਼ਿੰਮੇਵਾਰੀ ਸਾਡੀ ਹੈ, ਕੰਮ ਸਾਡਾ, ਉਨਾ ਚਿਰ ਇਹ ਮਸਲੇ ਹੱਲ ਨਹੀਂ। ਆ ਖੜ ਜੋ ਸਾਲ ਡੂਢ ਸਾਲ ਹੋਰ, ਕੋਈ ਝੰਡਾ ਚੱਕੂ ਕਾਂਗਰਸੀਆਂ ਦਾ, ਕੋਈ ਬੌਕਰ ਵਾਲਿਆਂ ਦਾ, ਕੋਈ ਬਾਦਲਾਂ ਦਾ, ਕੋਈ ਬੀਜੇਪੀ ਦਾ। ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ। ਜ਼ਹਿਰਾਂ ਪਾ ਦਿਓ, ਕੈਮੀਕਲ ਪਾ ਦਿਓ, ਜੋ ਮਰਜ਼ੀ ਕਰੀ ਜਾਓ, ਚਾਹੇ ਖੋ ਕੇ ਲੈ ਜਾਓ, ਹੋਰ ਸੂਬਿਆਂ ਨੂੰ ਦੇ ਦਿਓ। ਚਾਹੇ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੇਠੋਂ ਵੀ 10-15 ਸਾਲ ਦਾ ਰਹਿ ਗਿਆ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਚਾਹੇ ਸਾਡੀ ਬੋਲੀ ਮਾਰ ਦਿਓ, ਚਾਹੇ ਸਾਡੀ ਧਰਤੀ ਦਬ ਲਓ, ਤਬਾਹ ਕਰ ਦਿਓ, ਚਾਹੇ ਸਾਡਾ ਇਤਿਹਾਸ ਦਾ ਮਲੀਆ ਮੇੜ ਕਰ ਦਿਓ, ਸਾਨੂੰ ਕੋਈ ਲੈਣਾ ਦੇਣਾ ਹੈਗਾ। ਜੇ ਬਚਣਾ ਚਾਹੁੰਦੇ ਆ, ਜੇ ਬਾਕੀ ਆਪਣੀਆਂ ਨਸਲਾਂ ਫਸਲਾਂ, ਆਪਣੀ ਧਰਤੀ, ਆਪਣੀ ਜ਼ਮੀਨ, ਆਪਣੇ ਖਿੱਤੇ, ਆਪਣੀ ਸੱਭਿਅਤਾ ਨੂੰ ਬਚਾਉਣਾ ਚਾਹੁੰਦੇ, ਉਹਨਾਂ ਆਪਣੀਆਂ ਬੋਲੀਆਂ ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ, ਤਾਂ ਸਾਨੂੰ ਆਪਣੀਆਂ ਜੜਾਂ ਵੱਲ ਮੁੜਨਾ ਪੈਣਾ, ਜੁੜਨਾ ਪੈਣਾ। ਇਹ ਸਮਝਣਾ ਪੈਣਾ ਪਾਣੀ ਮੇਰੇ ਆ, ਬੋਲੀ ਮੇਰੀ ਆ, ਧਰਤੀ ਮੇਰੀ ਆ। ਅੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਾਲਾਤ ਪੰਜਾਬ ਦੇ ਕਿਉਂ ਬਣ ਗਏ? ਜ਼ਿੰਮੇਵਾਰ ਕੌਣ ਆ? ਆਪਾਂ ਹਰ ਵਾਰੀ ਦੋਸ਼ੀ ਠਹਿਰਾ ਦਿੰਦੇ ਆ ਵੀ ਸਰਕਾਰਾਂ ਧੱਕਾ ਕਰਦੀਆਂ ਨੇ। ਕੱਲ ਖਾੜੇ ਪਿੰਡ ਦੇ ਵਿੱਚ ਟਕਰਾਅ ਹੋਇਆ ਲੋਕਾਂ ਦਾ ਪੁਲਿਸ ਦੇ ਨਾਲ, ਉੱਥੇ ਵੀ ਆਈ ਇੱਕ ਫੈਕਟਰੀ ਲੱਗ ਰਹੀ ਹੈ। ਅਸੀਂ ਰਪਾਣੇ ਜ਼ਿਲ੍ਹਾ ਮੁਕਤਸਰ ਦੇ ਵਿੱਚ ਗਏ, ਰਹੂੜਿਆਂ ਵਾਲੀ ਪਿੰਡ, ਰਪਾਣੇ ਦੀ ਫੈਕਟਰੀ, ਉੱਥੇ ਆਲੇ ਦਾਲੇ ਘੱਟੋ ਘੱਟ 15-20 ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਉਸ ਪਿੰਡ 'ਚ ਗਏ, ਵੱਡਾ ਪਿੰਡ ਹੈ। ਫੈਕਟਰੀ ਦੇ ਵਿਰੋਧ ਦੇ ਵਿੱਚ ਸਾਡੇ ਨਾਲ ਖੜੇ ਆ ਕੇ 50 ਬੰਦੇ ਤੇ 80 ਬੰਦੇ ਸਾਡੇ ਵਿਰੋਧ 'ਚ ਖੜ ਕੇ ਆ ਕੇ, ਆ ਤੁਹਾਡੇ 30 ਤਰੀਕ ਨੂੰ ਇੱਥੇ ਲੋਕਾਂ ਨੂੰ ਪੁੱਛਣ ਆਉਣਗੇ, ਜਿਹਨੂੰ ਪਬਲਿਕ ਹੀਅਰਿੰਗ ਕਹਿੰਦੇ ਆ, ਵੀ ਲੋਕਾਂ ਨੂੰ ਪੁੱਛਿਆ ਜਾਵੇ ਫੈਕਟਰੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ। ਤੁਸੀਂ ਦੇਖ ਲਿਓ, ਬਹੁਤੇ ਲੋਕ ਉਹਨਾਂ ਦੇ ਹੱਕ 'ਚ ਭੁਗਤਣਗੇ ਆ ਕੇ। ਜ਼ਮੀਨਾਂ ਕਿਹਨੇ ਦਿੱਤੀਆਂ? ਚਲੋ ਇਹ ਤਾਂ ਜਿਹੜੀ ਸੋਡੇ ਵਾਲੀ ਫੈਕਟਰੀ ਹੈ, ਇਹ ਤਾਂ ਪੰਚਾਇਤੀ ਜ਼ਮੀਨ ਸੀ, ਸ਼ਾਮਲਾਟੀ ਜ਼ਮੀਨ ਸੀਗੀ। ਆ ਪਿਛਲੀ ਸਰਕਾਰ ਨੇ ਬੰਝ ਕੱਢਿਆ, ਕਾਂਗਰਸੀਆਂ ਨੇ, ਉਹਨਾਂ ਨੇ ਇਹ ਜ਼ਮੀਨ ਦੇ ਉੱਤੇ ਲਿਆ ਕੇ ਫੈਕਟਰੀ ਦੇ ਮਾਲਕਾਂ ਨੂੰ ਇਹ ਜ਼ਮੀਨ ਅਕਵਾਇਰ ਕਰਕੇ ਜਾਂ ਜ਼ਮੀਨ ਕਿਸੇ ਵੀ ਤਰੀਕੇ ਨਾਲ ਲੀਜ਼ ਤੇ ਦੇਤੀ। ਪਰ ਜਿਹੜੀਆਂ ਹੋਰ ਥਾਵਾਂ ਤੇ ਆਪਾਂ ਥਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਾਰਖਾਨੇ ਲੱਗ ਰਹੇ ਆ, ਉਹਨਾਂ ਲਈ ਜ਼ਮੀਨ ਕੌਣ ਦੇ ਰਿਹਾ? ਜ਼ਿੰਮੇਵਾਰ ਕੌਣ ਆ? ਆ ਜਿੱਥੇ ਅੱਜ ਆਪਾਂ ਖੜੇ ਆ, ਇਤਿਹਾਸਕ ਧਰਤੀ ਆ ਤੇ ਨਾਲ ਨੀਲੋਂ ਵਾਲੀ ਨਹਿਰ ਜਾਂਦੀ ਆ। ਇਹੀ ਨਹਿਰ ਸਾਡੇ ਬਠਿੰਡੇ ਵੀ ਜਾਂਦੀ ਆ, ਦਰਾਹੇ ਤੋਂ ਅੱਗੇ ਜਿਹੜੀਆਂ 3 ਹੋ ਜਾਂਦੀਆਂ ਨੇ। ਇਹ ਨਹਿਰ ਦੇ ਉੱਤੇ ਫੈਕਟਰੀ ਲੱਗਣ ਦਾ ਕਾਰਨ ਹੈ ਵੀ ਸਾਰਾ ਪੰਜਾਬ ਪ੍ਰਭਾਵਿਤ ਹੋਣਾ, ਕਿ ਅੱਗੇ ਜਿਹੜੀਆਂ 3 ਨਹਿਰਾਂ ਦਰਾਹੇ ਤੋਂ ਪਾੜਦੀਆਂ ਨੇ, ਨਿਕਲਦੀਆਂ ਨੇ, ਉਹ ਸਾਰੇ ਪੰਜਾਬ ਜਾਂਦੀਆਂ, ਬਠਿੰਡਾ, ਮਾਨਸਾ, ਪਟਿਆਲਾ, ਸੰਗਰੂਰ, ਅੱਗੇ ਉਹ ਮੁਕਤਸਰ ਤੱਕ ਚਲੀਆਂ ਜਾਂਦੀਆਂ ਨੇ। ਇੱਥੇ ਆਪਾਂ ਬੋਲਿਆ, ਤੁਸੀਂ ਵੀ ਇੱਥੇ ਰੌਲਾ ਪਾਇਆ, ਹੋਕੇ ਦਿੱਤੇ, ਪ੍ਰਚਾਰ ਕੀਤਾ ਵੀ ਭਾਈ ਆ ਜਾਓ, ਆਪਾਂ ਫੈਕਟਰੀ ਦੇ ਖਿਲਾਫ ਇਕੱਠੇ ਹੋਣਾ। ਕਿੰਨੇ ਕੁ ਬੰਦੇ ਆਏ ਆ ਬਈ? 30 ਤਰੀਕ ਨੂੰ ਕਿੰਨੇ ਕੁ ਬੰਦੇ ਆਉਣਗੇ? ਅਸੀਂ 3 ਦਸੰਬਰ ਨੂੰ ਲੁਧਿਆਣੇ ਇਕੱਠ ਰੱਖਿਆ ਸੀਗਾ ਵੀ ਬੁੱਢੇ ਦਰਿਆ 'ਚ ਪੈਂਦਾ ਜਿਹੜਾ ਕਾਲਾ ਪਾਣੀ ਹੈ, ਜਿਹੜਾ ਜ਼ਹਿਰ ਹੈ, ਉਹ ਬੰਦ ਕਰਨਾ। ਆਓ ਪੰਜਾਬ ਦੇ ਲੋਕ ਉੱਠ ਕੇ। 6 ਮਹੀਨੇ ਸਾਡੀ ਟੀਮ ਜੈਸਲਮੇਰ, ਗੰਗਾ ਨਗਰ, ਬੀਕਾਨੇਰ, ਹਬੋਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਮੋਗੇ ਦੇ ਪਿੰਡਾਂ 'ਚ ਗਏ। ਅਸੀਂ ਲੋਕ ਤਰਾ ਤਰਾ ਕਰਦੇ ਆ ਵੀ ਸਾਡੇ ਪਿੰਡ 80% ਕਾਲਾ ਪੀਲੀਆ ਲੋਕਾਂ ਨੂੰ, ਸਾਡੇ ਲੋਕ ਕੈਂਸਰ ਨਾਲ ਮਰ ਚੱਲੇ, ਸਾਡੇ ਜਵਾਕ ਮਰ ਚੱਲੇ। ਬਠਿੰਡੇ ਸ਼ਹਿਰ ਦੇ ਵਿੱਚ ਘੱਟੋ ਘੱਟ 4000 5000 ਹਸਪਤਾਲ ਹੈ।
ਤੇ ਹਰ ਇੱਕ ਹਸਪਤਾਲ ਭਰਿਆ ਪਿਆ ਨੱਕੋ ਨੱਕ। ਬਿਮਾਰੀਆਂ, ਲੋਕ ਮਰ ਰਹੇ ਆ। ਜਵਾਕ ਸਾਡੇ ਪੈਦਾ ਹੋਣੋਂ ਹਟ ਗਏ। ਲੂਲੇ ਲੰਗੜੇ ਅੰਨੇ ਕਾਣੇ ਪਾਹਾ ਜਵਾਕ ਪੈਦਾ ਹੋਣ ਲੱਗ ਗਏ, ਪਰ ਲੋਕ ਉੱਠ ਕੇ ਨਹੀਂ ਆਏ। 3 ਤਰੀਕ ਨੂੰ 3000 2000 ਬੰਦਾ ਮਸਾਂ ਪਹੁੰਚਿਆ, ਜਦੋਂ ਕਿ ਉਸ ਜ਼ਹਿਰਾਂ ਨਾਲ 3 ਕਰੋੜ ਲੋਕ ਪੀੜਤ ਹੈ ਪੰਜਾਬ ਤੇ ਰਾਜਸਥਾਨ ਦੇ। ਇੱਥੇ ਵੀ ਦੇਖ ਲਓ ਹਾਲਾਤ, ਇੱਥੇ ਵੀ ਇਹੀ ਹੋਣੇ ਆ। ਆਪਾਂ ਅੱਡੋ ਅੱਡੀ ਲੜ ਰਹੇ ਆ। ਖਾੜੇ ਪਿੰਡ ਵਾਲੇ ਆਪਣਾ ਮੋਰਚਾ ਖੋਲੀ ਬੈਠੇ ਆ। ਇਧਰ ਮੁਸ਼ਕਾਬਾਦ ਤੁਹਾਡੇ ਕੋਲ ਹੀ ਹੈ, ਉਹ ਵੀ ਮੋਰਚਾ ਖੋਲੀ ਬੈਠੇ ਆ ਫੈਕਟਰੀ ਦੇ ਖਿਲਾਫ। ਹੋਰ ਕਈ ਥਾਵਾਂ ਤੇ ਮੋਰਚੇ ਖੁੱਲੇ ਹੋਏ ਆ, ਪਰ ਸਾਰੇ ਲੋਕ ਆਪੋ ਆਪਣੇ ਥਾਵਾਂ ਤੇ ਲੜ ਰਹੇ ਆ। ਆਪਾਂ ਇਕੱਠੇ ਨਹੀਂ ਹੋ ਰਹੇ। ਮੈਂ ਤਾਂ ਸਭ ਤੋਂ ਵੱਡਾ ਦੁਖਾਂਤ ਭਰਾਵੋ ਇਹੀ ਸਮਝਦਾ ਵੀ ਜਿੰਨਾ ਚਿਰ ਸਾਡੇ ਲੋਕ ਨਹੀਂ ਇਕੱਠੇ ਹੋਣਗੇ, ਸਾਡੇ ਲੋਕ ਨਹੀਂ ਜਾਗਣਗੇ, ਸਾਡੇ ਲੋਕ ਨਹੀਂ ਤੁਰਨਗੇ, ਜਿੰਨਾ ਚਿਰ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਪਾਉਂਦੇ ਵੀ ਇਹ ਜ਼ਿੰਮੇਵਾਰੀ ਸਾਡੀ ਹੈ, ਕੰਮ ਸਾਡਾ, ਉਨਾ ਚਿਰ ਇਹ ਮਸਲੇ ਹੱਲ ਨਹੀਂ ਹੋਣੇ। ਆ ਸਾਡੇ ਹੀ ਲੋਕ ਹੈ। ਆ ਤੁਸੀਂ ਦੇਖ ਲਿਓ, ਆ ਖੜ ਜਾਓ ਸਾਲ ਡੂਢ ਸਾਲ ਹੋਰ ਆ, ਕੋਈ ਝੰਡਾ ਚੱਕੂ ਕਾਂਗਰਸੀਆਂ ਦਾ, ਕੋਈ ਬੌਕਰ ਵਾਲਿਆਂ ਦਾ, ਕੋਈ ਬਾਦਲਾਂ ਦਾ, ਕੋਈ ਬੀਜੇਪੀ ਦਾ। ਸਾਨੂੰ ਕਿਸੇ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ। ਜ਼ਹਿਰਾਂ ਪਾ ਦਿਓ, ਕੈਮੀਕਲ ਪਾ ਦਿਓ, ਜੋ ਮਰਜ਼ੀ ਕਰੀ ਜਾਓ, ਚਾਹੇ ਖੋ ਕੇ ਲੈ ਜਾਓ, ਹੋਰ ਸੂਬਿਆਂ ਨੂੰ ਦੇ ਦਿਓ। ਚਾਹੇ ਸਾਡਾ ਪਾਣੀ ਮੁੱਕ ਵੀ ਚੱਲਿਆ ਧਰਤੀ ਹੇਠੋਂ ਵੀ 10-15 ਸਾਲ ਦਾ ਰਹਿ ਗਿਆ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਚਾਹੇ ਸਾਡੀ ਬੋਲੀ ਮਾਰ ਦਿਓ, ਚਾਹੇ ਸਾਡੀ ਧਰਤੀ ਦੱਬ ਲਓ, ਤਬਾਹ ਕਰ ਦਿਓ, ਚਾਹੇ ਸਾਡਾ ਇਤਿਹਾਸ ਦਾ ਮਲੀਆ ਮੇੜ ਕਰ ਦਿਓ, ਸਾਨੂੰ ਕੋਈ ਲੈਣਾ ਦੇਣਾ ਹੈਗਾ। ਤੁਸੀਂ ਇੰਨੀ ਸੰਗਤ ਬੈਠੇ ਹੋ, ਮੈਨੂੰ ਦੱਸੋ ਵੀ 3 ਦਸੰਬਰ ਜਿੱਦੇ ਸੱਦਾ ਦਿੱਤਾ ਸੀਗਾ ਲੁਧਿਆਣੇ ਦਾ, ਹੱਥ ਖੜੇ ਕਰੋ, ਕਿੰਨੇ ਕੁ ਪਹੁੰਚੇ ਸੀ? ਗਿਣਤੀ ਦੇ 5 ਬੰਦੇ। ਵਾਹ ਤੁਹਾਡੇ। ਅਸੀਂ ਉਹ ਬਠਿੰਡੋਂ ਚੱਲ ਕੇ ਆਏ 200 ਮੀਲ ਤੋਂ, ਤੇ ਇੱਥੋਂ ਲੁਧਿਆਣੇ ਉੱਠ ਕੇ ਨਹੀਂ ਬੰਦੇ ਪਹੁੰਚੇ। ਧੰਨਵਾਦ ਆ ਤੁਹਾਡਾ ਜਿਹੜੇ ਗਏ ਹੋ 5-4। ਇਹੀ ਦੁਖਾਂਤ ਆ। ਜੇ ਲੁਧਿਆਣੇ ਮਸਲਾ ਮੁਕਤਸਰ ਨੂੰ ਆਉਣਾ ਪਊ, ਜੇ ਮੁਕਤਸਰ ਮਸਲਾ ਜਲੰਧਰ ਨੂੰ ਜਾਣਾ ਪਊ, ਜੇ ਜਲੰਧਰ ਰੌਲਾ ਪਟਿਆਲੇ ਨੂੰ ਪਹੁੰਚਣਾ ਪਊ। ਇਹ ਇਕੱਠੇ ਹੋਣਾ ਪੈਣਾ, ਛੋਟੀ ਮੋਟੀ ਗੱਲ ਨਹੀਂ ਹੈਗੀ। ਇਹ ਤੁਹਾਡੀਆਂ ਨਸਲਾਂ ਦਾ ਖਾਤਮਾ ਹੈ। ਇਹ ਤੁਹਾਡੀਆਂ ਨਸਲਾਂ ਨਹੀਂ ਪੈਦਾ ਹੋਣਗੀਆਂ ਇੱਥੇ, ਯਾਦ ਰੱਖਿਓ। ਅੱਜ ਦਾ ਪਤਾ ਨਹੀਂ ਦਿਮਾਗ ਕਿੱਥੇ ਫਿਰਦਾ। ਮੈਂ ਲੇਟ ਪਤਾ ਕਿਉਂ ਹੋਇਆ? ਮੈਂ ਘੰਟਾ ਲੇਟ ਤੁਹਾਡੇ ਕੋਲ ਇਸ ਕਰਕੇ ਹੋ ਗਿਆ। ਅਸੀਂ ਰਾਤ ਜਦੋਂ ਬਰਨਾਲੇ ਕੋਲੇ ਆਉਂਦੇ ਸੀ ਨਾ, ਮੁੰਡਾ ਇੱਕ ਉਧਰੋਂ ਸਾਹਮਣੇ ਆਉਂਦਾ ਸੀਗਾ, ਤੁਰਿਆ ਆਉਂਦਾ ਹੀ ਮੁੰਡਾ, ਖੰਭੇ 'ਚ ਵੱਜਾ ਮੋਟਰਸਾਈਕਲ, ਪੱਟ ਟੁੱਟ ਗਿਆ ਵਿਚਾਰੇ ਦਾ। ਜੜਾਕਾ ਪਿਆ, ਪੱਟ ਦਾ ਟੁੱਟ ਗਿਆ। ਜਾ ਕੇ ਗੱਡੀ ਰੋਕ ਕੇ ਚੱਕਿਆ, ਅਸੀਂ ਚੱਕ ਕੇ ਹਸਪਤਾਲ ਦਾਖਲ ਕਰਾਇਆ। ਅਸੀਂ ਉਹਨੂੰ ਪੁੱਛਿਆ ਵੀ ਯਾਰ ਨਾ ਤੇਰੇ 'ਚ ਕੁਛ ਵੱਜਿਆ, ਕਾਰਨ ਕੀ ਬਣਿਆ, ਤੂੰ ਕਿਵੇਂ ਵੱਜ ਗਿਆ? ਕਹਿੰਦਾ ਬਾਈ ਡਿਪਰੈਸ਼ਨ, ਦਿਮਾਗ ਤੇ ਬੋਝ ਹੀ ਇੰਨਾ। ਸਾਡਾ ਸਰੀਰ ਕਿਤੇ ਤੁਰਿਆ ਫਿਰਦਾ, ਦਿਮਾਗ ਕਿਤੇ ਤੁਰਿਆ ਫਿਰਦਾ। ਮੈਨੂੰ ਐਂ ਲੱਗਦਾ ਵੀ ਬਾਹਲਾ ਟਾਈਮ ਨਹੀਂ ਪੈਂਦਾ, 5-4 ਸਾਲਾਂ 'ਚ ਅਸੀਂ ਡਿਪਰੈਸ਼ਨ ਨਾਲ ਹੀ ਕਮਲੇ ਹੋ ਕੇ ਮਰਨ ਲੱਗ ਜਾਂਗੇ। ਕਾਰਨ ਕੀ ਹੈ? ਇੰਨੀ ਭੱਜ ਦੌੜ, ਇੰਨਾ ਬੰਦਾ ਭੱਜ ਰਿਹਾ, ਕਿੱਥੇ ਜਾਣਾ ਹੈ? ਕੋਈ ਬੱਸ ਖੋਜਦੀ ਆ, ਕੋਈ ਰੇਲ ਗੱਡੀ ਫੜਨੀ ਆ, ਜਾ ਕੇ ਕੋਈ ਜਹਾਜ਼ ਫੜਨਾ। ਲੈ ਤੇਰੇ ਤੇਰੀ ਭੱਜੀ ਹੀ ਫਿਰਦੇ, ਸਬਰ ਹੀ ਹੈ ਨਹੀਂ। ਜੇ ਬਚਣਾ ਚਾਹੁੰਦੇ ਆ, ਜੇ ਵਾਕਈ ਆਪਣੀਆਂ ਨਸਲਾਂ, ਫਸਲਾਂ, ਆਪਣੀ ਧਰਤੀ, ਆਪਣੀ ਜ਼ਮੀਨ, ਆਪਣੇ ਖਿੱਤੇ, ਆਪਣੀ ਸੱਭਿਅਤਾ ਨੂੰ ਬਚਾਉਣਾ ਚਾਹੁੰਦੇ ਹੋ ਨਾ, ਆਪਣੀਆਂ ਬੋਲੀਆਂ, ਇਤਿਹਾਸ ਨੂੰ ਬਚਾਉਣਾ ਚਾਹੁੰਦੇ ਆ, ਤਾਂ ਸਾਨੂੰ ਆਪਣੀਆਂ ਜੜ੍ਹਾਂ ਵੱਲ ਮੁੜਨਾ ਪੈਣਾ, ਜੁੜਨਾ ਪੈਣਾ। ਇਹ ਸਮਝਣਾ ਪੈਣਾ ਪਾਣੀ ਮੇਰੇ ਆ, ਬੋਲੀ ਮੇਰੀ ਆ, ਧਰਤੀ ਮੇਰੀ ਹੈ। ਅੱਜ ਪੰਜਾਬੀਆਂ ਦੇ ਅੰਦਰ ਉਹ ਮੋਹ, ਮੁਹੱਬਤ, ਉਹ ਪਿਆਰ ਆਪਣੀ ਧਰਤੀ ਲਈ, ਆਪਣੇ ਲੋਕਾਂ ਲਈ, ਆਪਣੇ ਪਾਣੀਆਂ ਲਈ, ਆਪਣੀਆਂ ਹਵਾਵਾਂ ਲਈ ਨਹੀਂ ਰਿਹਾ। ਇਹ ਮੰਨਣਾ ਪੈਣਾ। ਟਾਈਮ ਟਪਾ ਰਹੇ ਆ ਜੀ। ਆ ਤੁਹਾਡੇ ਨੌਬਤ ਆਈ, ਤੁਸੀਂ ਖੜੇ ਹੋ ਗਏ, ਕਿਤੇ ਹੋਰ ਆਈ ਉਹ ਖੜੇ ਹੋ ਜਾਣਗੇ। ਉਦੋਂ ਹੀ ਉੱਠਾਂਗੇ ਜਦੋਂ ਅੱਗ ਲੱਗਦੀ, ਆ ਕੇ ਸੇਕ ਲੱਗਦਾ, ਆ ਕੇ ਪੁੜਿਆਂ ਨੂੰ ਵੀ ਹੁਣ ਤੱਕ ਘਰੇ ਆ ਕੇ ਵੜ ਗਈ, ਉੱਠ ਖੜੋ, ਉਦੋਂ ਉੱਠਦੇ ਆ। ਤੇ ਅਸੀਂ ਕਲਪਦੇ ਫਿਰਦੇ ਹਾਂ ਕਈ ਸਾਲਾਂ ਦੇ, ਪੂਰੇ ਪੰਜਾਬ 'ਚ ਵੀ ਪੰਜਾਬੀਓ ਆਪਾਂ ਮਰ ਚੱਲੇ। ਸਾਡੀਆਂ ਨਸਲਾਂ, ਫਸਲਾਂ, ਕੱਖ ਨਹੀਂ ਇੱਥੇ ਰਹਿਣਾ। ਨਾ ਪਾਣੀ ਬਚਣੇ ਆ, ਨਾ ਸਾਡਾ ਕੁਛ। ਆਉਣ ਵਾਲੇ ਸਮੇਂ 'ਚ ਇੱਥੇ ਜਵਾਕ ਕਿੱਥੋਂ ਪੈਦਾ ਹੋਣਗੇ? ਆ ਜ਼ਹਿਰਾਂ ਪੀ ਕੇ ਜਵਾਕ ਪੈਦਾ ਹੋਣਗੇ। ਸੈਂਟਰਾਂ ਟੀਕਿਆਂ ਨਾਲ ਹੀ ਜਵਾਕ ਲੈਣ ਲੱਗ ਗਏ।
ਕੋਈ ਬੰਦਾ ਆ ਤੁਹਾਡੇ ਇੱਥੇ ਹਾਲਾਤ ਦੇਖੋ, ਮੈਂ ਵੀਡੀਓ ਪਾ ਕੇ ਗਿਆ ਸੀਗਾ, ਇੱਥੋਂ ਲੈ ਕੇ ਰੋਪੜ ਤੋਂ ਤੇ ਦੁਰਾਹੇ ਤੱਕ ਤੁਹਾਡੇ ਸਾਰੇ ਨੀਲੋਂ ਵਾਲੀ ਨਹਿਰ ਦੇ ਠੇਕੇ ਕਿੰਨੇ ਆ? ਹੈਗੇ ਕਿ ਨਹੀਂ ਹੈਗੇ? ਤੁਸੀਂ ਵਿਰੋਧ ਕੀਤਾ ਕਦੇ? ਉੱਠੇ ਬੋਲੇ? ਨਾਲੇ ਕੋਈ ਕਾਨੂੰਨੀ ਨਹੀਂ ਹੈਗੇ, ਇਹ ਗੈਰ ਕਾਨੂੰਨੀ ਰੱਖੇ ਹੋਏ ਠੇਕੇ ਆ। ਡੀਐਫਓ ਨਾਲ ਮੇਰੀ ਗੱਲ ਹੋਈ ਤਾਂ ਮੈਂ ਪਿੱਛੇ ਵੀਡੀਓ ਪਾ ਕੇ ਗਿਆ, ਅੱਜ ਵੀ ਮੈਂ ਆਉਂਦਾ ਹੋਇਆ ਗੱਲ ਕਰਕੇ ਆਇਆ ਡੀਐਫਓ ਨਾਲ, ਲੁਧਿਆਣੇ ਨਾਲ। ਮੈਂ ਠੇਕਿਆਂ ਦਾ ਕੀ ਬਣਿਆ? ਕਹਿੰਦਾ ਭਾਈ ਅਸੀਂ ਤਾਂ ਪੁਲਿਸ ਮਦਦ ਲਈ ਵੀ ਲਿਖਿਆ, ਅਸੀਂ ਚਿੱਠੀਆਂ ਵੀ ਕੱਢਤੀਆਂ, ਸਰਕਾਰ ਨੂੰ ਵੀ ਕਹਿਤਾ, ਪਰ ਠੇਕੇ ਨਹੀਂ ਚੱਕੇ ਗਏ। ਆਪਾਂ ਵੀ ਉੱਥੇ ਹੀ ਲੰਘਦੇ ਆ ਕੋਲ ਦੀ, ਬਾਹਲਿਆਂ ਤਾਂ ਵੀ ਵਧੀਆ ਮੌਜ ਜੀ ਲੱਗੀ ਆ, ਠੰਡੇ ਥਾਂ ਤੇ ਠੇਕਾ ਲੈ ਕੇ ਪੀ ਲੈਂਦੇ ਆ, ਉੱਥੇ ਬਹਿ ਕੇ ਨਹਿਰ ਦੇ ਉੱਤੇ। ਸੋ ਅਸੀਂ ਇਹ ਪੰਜਾਬ ਨੂੰ ਭਰਾਵੋ ਬੇਦਾਵਾ ਲੈ ਕੇ ਦੇਈ ਬੈਠੇ ਆ, ਭੱਜ ਰਹੇ ਆ ਆਪਣੀ ਲੜਾਈ ਤੋਂ, ਆਪਣੇ ਸੰਘਰਸ਼ ਤੋਂ। ਸੋ ਅਸੀਂ ਤਾਂ ਸਮਾਂ ਬਹੁਤ ਹੋ ਗਿਆ, ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਤੁਹਾਨੂੰ ਇੰਨਾ ਹੀ ਕਹਿਣ ਆਏ ਆ ਵੀ ਅਸੀਂ ਹਰ ਪੱਖ ਤੋਂ, ਸਾਡੀ ਸਮੁੱਚੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਰੋਪੜ ਤੋਂ ਵਹਿਣ ਸ਼ੁਰੂ ਕੀਤਾ ਸੀ, ਫਿਰ ਪੰਜਾਬ ਚੱਲੇ ਵੀ ਸ਼ਾਇਦ ਪੰਜਾਬ ਦੇ ਲੋਕ ਮਾੜਾ ਮੋਟਾ ਉੱਠਣ, ਪਰ ਸਾਨੂੰ ਇੱਕੋ ਹੀ ਗੱਲ ਤੇ ਆ ਕੇ ਖੜਨਾ ਪੈਣਾ ਕਿ ਅਸੀਂ ਸਾਰਾ ਪੰਜਾਬ ਇਸ ਮਸਲੇ ਨੂੰ ਲੈ ਕੇ ਇਕੱਠੇ ਹੋ ਜਾਈਏ। ਤੇ ਨਹੀਂ ਫਿਰ ਹਾਲਾਤ ਇਹੋ ਜਿਹੇ ਆ ਵੀ ਇਹ ਹੁਣ ਅਖਾੜੇ ਦੇ ਵਿੱਚ, ਜਿਹੜਾ ਅਖਾੜੇ ਰੌਲਾ ਪਿਆ ਹੋਇਆ ਜਗਰਾਓਂ ਕੋਲੇ, ਉੱਥੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਵੀ 30 ਅਪ੍ਰੈਲ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਹ ਫੈਕਟਰੀ ਚਾਲੂ ਕਰਾਓ, ਜਿਵੇਂ ਜੀਰੇ ਹੋਇਆ ਸੀ। ਪਰ ਜੀਰੇ ਪੂਰਾ ਪੰਜਾਬ ਖੜ ਗਿਆ ਤਾਂ ਸਰਕਾਰ ਪਿੱਛੇ ਹਟ ਗਈ। ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ, ਇਹ ਆਮ ਵਰਤਾਰੇ ਨਹੀਂ ਹੈਗੇ। ਤੁਹਾਡੀ ਧਰਤੀ ਨੂੰ ਤਬਾਹ ਕਰਨਾ, ਤੁਹਾਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ, ਤੁਹਾਡੇ ਪਾਣੀਆਂ ਜ਼ਹਿਰਾਂ ਪਾਉਣੀਆਂ, ਤੁਹਾਡੀ ਜਵਾਨੀ ਨੂੰ ਚਿੱਟੇ ਨਾਲ ਲਾ ਕੇ ਮਾਰਨਾ, ਤੁਹਾਡੀ ਨੌਜਵਾਨੀ ਦਾ ਪ੍ਰਵਾਸ ਕਰਾ ਕੇ ਪੰਜਾਬ ਤੋਂ ਗੈਰ ਪੰਜਾਬੀਆਂ ਦੇ ਕਬਜ਼ੇ ਪੰਜਾਬ 'ਤੇ ਕਰਾਉਣੇ, ਉਹਦੇ ਜ਼ਿੰਮੇਵਾਰ ਵੀ ਅਸੀਂ ਲੋਕ ਆ। ਮੈਂ ਮੰਨਦਾ ਆ ਕਿੰਨੇ ਬੰਦੇ ਲੁਧਿਆਣੇ ਦੇ, ਅਸੀਂ ਕਿੰਨੇ ਵਾਰੀ ਇੱਥੇ ਆਏ ਆ ਲੁਧਿਆਣੇ ਦੇ ਵਿੱਚ, ਮੋਹਾਲੀ ਦੇ ਵਿੱਚ, ਕਿੰਨੇ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਪਾ ਕੇ ਕਿਰਾਏ ਦਿੱਤੇ ਹੋਏ ਆ। ਕਿੰਨੇ ਪਿੰਡਾਂ ਦੇ ਸਰਪੰਚ ਮੋਹਤਬਰ ਬੰਦੇ ਜਿਹੜੇ ਐਨਓਸੀਆਂ ਲਿਖ ਕੇ ਦਿੰਦੇ, ਇਹਨਾਂ ਨੂੰ ਮਤੇ ਪਾ ਕੇ ਦਿੰਦੀਆਂ ਨੇ ਪੰਚਾਇਤਾਂ, ਆਪਦੇ ਵੱਲੋਂ ਕੋਈ ਫੈਕਟਰੀ ਲੱਗਣੀ ਹੈ, ਉਹਨੂੰ ਕਿੰਨੇ ਕੌਣ ਜ਼ਿੰਮੇਵਾਰ, ਕੌਣ ਲੈਂਦਾ ਜ਼ਿੰਮੇਵਾਰੀ ਉਹਦੀ? ਕੌਣ ਲਿਖ ਕੇ ਦਿੰਦਾ? ਕੌਣ ਮਨਜ਼ੂਰੀ ਦਿੰਦਾ? ਪੰਚਾਇਤਾਂ ਦਿੰਦੀਆਂ ਨੇ, ਆਹ ਸਰਪੰਚ ਦਿੰਦੇ ਆ ਮਾੜੇ ਮੋਟੇ ਲਾਲਚਾਂ ਦੇ ਪਿੱਛੇ। ਆ ਮੁੰਡਾ ਹੁਣੀ ਦੱਸ ਰਿਹਾ ਸੀ ਮੈਨੂੰ, ਆ ਖੜਾ ਕਹਿੰਦਾ ਬਾਈ ਫੈਕਟਰੀ ਵਾਲਿਆਂ ਨੇ ਸ਼ਰਾਬ ਸ਼ੁਰੂ ਕਰਤੀ ਪਿੰਡਾਂ 'ਚ, ਵੰਡ ਰਹੇ ਹੈ, ਤੇ ਫੈਕਟਰੀ ਹੈ ਕਿਹਦੀ? ਬੀਜੇਪੀ ਦਾ ਕਹਿੰਦੇ ਖਾਸ ਬੰਦਾ ਤੇ ਹਿਮਾਚਲ ਦੀ ਇੰਡਸਟਰੀ ਦਾ ਕਾਰਖਾਨੇ ਦਾ ਪ੍ਰਧਾਨ ਹੈ ਉਹ ਰਾਣਾ ਗੁਰਜੀਤ, ਜਿਹੜਾ ਰੌਲਾ ਪਾਉਂਦਾ ਮੈਂ ਮੱਕੀ ਤੇ MSP ਦੇ ਦੂੰਗਾ, ਉਹ ਵੀ ਕਹਿੰਦੇ ਕਈ ਵਾਰੀ ਇੱਥੇ ਗੇੜਾ ਮਾਰ ਚੁੱਕਿਆ ਆ ਤੁਹਾਡੀ ਜਗ੍ਹਾ ਦੇ ਵਿੱਚ, ਉਹ ਫੈਕਟਰੀ ਦੇ ਮਾਲਕ ਨਾਲ ਆ ਕੇ। ਪਰ ਤੁਹਾਡੇ ਜੋ ਸਾਰੇ ਜਿੰਨੇ ਬੈਠੀ ਹੈ ਖਲਕਤ ਸੰਗਤ ਬੈਠੀ ਹੈ, ਇਹ ਕੋਈ ਕਾਂਗਰਸੀ ਹੈ, ਕੋਈ ਅਕਾਲੀਆਂ ਨਾਲ ਹੈ, ਕੋਈ ਬੋਕਰ ਨਾਲ ਹੈ, ਕੋਈ ਫੁੱਲ ਨਾਲ ਹੈ, ਕੋਈ ਪੰਜਾਬ ਨਾਲ ਵੀ ਹੈਗਾ, ਕੋਈ ਆਪਣੇ ਪਾਣੀਆਂ ਨਾਲ ਵੀ ਹੈਗਾ, ਕੋਈ ਬੋਲੀ ਨਾਲ ਵੀ ਖੜ ਜਾਓ ਕਦੇ। ਇਹ ਤੁਹਾਡੇ ਹਾਲਾਤ, ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀ ਛਿੱਤਰ ਹਲੇ ਫਿਰੂਗਾ, ਹਲੇ ਹਾਲਾਤ ਦੇਖੋ ਕੀ ਬਣਦੇ ਆ ਤੁਹਾਡੇ, ਇਹਦਾ ਕੁਝ ਵੀ ਨਹੀਂ ਹਲੇ। ਸਮਾਂ ਦੇਖੋ ਕਿੰਨਾ ਮਾੜਾ ਹਲੇ ਆਉਂਦਾ। ਜਿਹੜੇ ਬੰਦੇ ਭੁਲੇਖਾ ਪਾਲੀ ਬੈਠੇ ਆ ਵੀ ਅਸੀਂ ਫਲਾਨੀ ਸਰਕਾਰ ਨਾਲ ਹੈ, ਅਸੀਂ ਫਲਾਨੇ ਲੀਡਰ ਨਾਲ ਹੈ, ਸਭ ਤੋਂ ਪਹਿਲਾਂ ਛਿੱਤਰ ਉਹਨਾਂ ਦੇ ਫਿਰਨੇ, ਸਭ ਤੋਂ ਪਹਿਲਾਂ ਉਹ ਮਰਨੇ ਆ। ਅਸੀਂ ਆਪਣੇ ਵੱਲੋਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਆ, ਪਰ ਪਿੰਡੋ ਪਿੰਡੀ ਜਾ ਕੇ ਲਾਮਬੰਦੀ ਕਰੋ। ਇਹ ਪੂਰੇ ਪੰਜਾਬ ਦਾ ਮਸਲਾ ਹੈ, ਇਹ ਇਕੱਲੇ ਚਮਕੌਰ ਸਾਹਿਬ ਹਲਕੇ ਦਾ ਮਸਲਾ ਨਹੀਂ ਆ, ਤੁਹਾਡੇ ਇਲਾਕੇ ਦਾ ਮਸਲਾ ਨਹੀਂ ਹੈਗਾ ਇਹ। ਉਹ ਚੰਨੀ ਨੂੰ ਵੀ ਫੜੋ ਜਾ ਕੇ, ਹੁਣ ਚੰਨੀ ਐਸੇ ਇਲਾਕੇ ਦਾ ਹੀ ਹੈ, ਆਹੀ ਇੱਥੋਂ ਚੋਣ ਲੜਦਾ। ਚੰਨੀ ਮੁੱਖ ਮੰਤਰੀ ਜਦੋਂ ਜ਼ਮੀਨ ਅਕਵਾਇਰ ਹੋਈ ਆ, ਹੈ ਪੰਚਾਇਤ ਕਿਹਦੀ ਸੀ? ਤੇ ਪੰਚਾਇਤ ਵਾਲਾ ਸਰਪੰਚ ਕਿੱਥੇ ਆ? ਤੇ ਹੁਣ ਕਿੱਥੇ ਆ? ਅੱਜ ਆਇਆ ਨਹੀਂ? ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਇਹ ਕੰਡੇ ਤੁਹਾਡੇ ਸਰਪੰਚਾਂ ਦੇ ਬੀਜੇ ਆ,
ਇਹਨਾਂ ਦਲਾਲਾਂ ਦੇ ਕੰਡੇ ਬੀਜੇ ਆ ਇਹ। ਹੱਦ ਹੋ ਗਈ ਯਾਰ। ਚੰਦ ਛਿਲੜਾਂ ਪਿੱਛੇ, ਕਿਸੇ ਲਾਲਚਾਂ ਪਿੱਛੇ, ਮਾੜੇ ਮੋਟੇ ਉਹਦੇ ਪਿੱਛੇ, ਕੋਈ ਲੀਡਰ ਫੋਨ ਚੱਕ ਕੇ ਮਾੜਾ ਮੋਟਾ ਕੰਮ ਕਰ ਦਿੰਦੇ ਆ, ਇਹਦੇ ਪਿੱਛੇ ਤੁਸੀਂ ਆਪਣੇ ਲੋਕਾਂ ਨਾਲ ਕਿੱਡਾ ਵੱਡਾ ਧੋਖਾ ਕਮਾ ਰਹੇ ਹੋ, ਕਿੱਡੀ ਵੱਡੀ ਦਗਾ ਕਮਾ ਰਹੇ ਹੋ, ਆਪਣੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ। ਸੋ ਹੁਣ ਚੰਨੀ ਨੂੰ ਵੀ ਪੁੱਛੋ ਭਾਈ, ਜਾਓ ਇਕੱਠੇ ਹੋ ਕੇ ਚੰਨੀ ਨੂੰ ਵੀ ਆ ਤੇਰੇ ਕੰਡੇ ਬੀਜਿਆ, ਬੰਝ ਤੇਰਾ ਗੱਡਿਆ, ਇਹ ਆ ਦੱਸਦਾ ਕੀ ਹੱਲ ਕਰ ਗਏ ਹੁਣ। ਲੈ ਇੱਥੇ ਮੈਂ ਸ਼ਰਤ ਕਰਦਾ, ਕੱਲ ਨੂੰ ਚੰਨੀ ਆ ਜਾਏ ਗੇੜਾ ਫੇੜਾ ਲਾਉਣਾ, ਆ ਤੁਹਾਡੇ ਪਿੰਡ ਵਾਲੇ ਕੋਈ ਦਰੀਆਂ ਵਿਛਾਉਂਦਾ ਫਿਰੂ, ਕੋਈ ਸਪੀਕਰ ਸੈੱਟ ਕਰਦਾ ਫਿਰੂ, ਕੋਈ ਪਾਣੀ ਪਿਆਉਂਦਾ ਫਿਰੂ, ਕੋਈ ਹਾਰ ਚੱਕੀ ਫਿਰੂ, ਕੋਈ ਬਿਸਕੁਟ ਖਵਾਉਂਦਾ ਫਿਰੂ, ਕੋਈ ਚਾਹ ਚੱਕੀ ਫਿਰੂ। ਕੋਈ ਵੀ ਆ ਜਾਏ, ਚੰਨੀ ਆ ਜਾਏ, ਕੋਈ ਬੌਕਰ ਵਾਲਾ ਆ ਜਾਏ, ਕੋਈ ਹੋਰ ਆ ਜਾਏ, ਬਾਦਲ ਵਾਲਾ ਆ ਜਾਏ, ਐਂ ਕਰਦੇ ਆ। ਤਕੜੇ ਹੋ ਕੇ ਲੜੋ ਬਈ, ਨਹੀਂ ਤਾਂ ਫਿਰ ਭਰਾਵੋ ਮੈਂ ਤਾਂ ਐਂ ਕਹਿਣਾ ਹੁੰਦਾ ਵੀ ਦੇਖੋ ਜਵਾਕ ਤੁਹਾਡੇ ਬੱਚਾ ਮੋਢੇ ਚੱਕਿਆ ਹੋਊਗਾ ਤੁਹਾਡਾ ਤੇ ਬਿਲਕਦੇ ਫਿਰਦੇ ਹੋਵੋਗੇ ਹਸਪਤਾਲ, ਸਾਡੇ ਜਵਾਕ ਨੂੰ ਬਚਾ ਲਓ। ਆ ਮੇਰੇ ਕੋਲ ਆਉਂਦੇ ਆ ਵਿਚਾਰੇ ਬਹੁਤ ਪਰਿਵਾਰ ਇਹੋ ਜਿਹੇ ਵੀ ਬਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ, 15 ਕਰੋੜ ਦਾ ਟੀਕਾ ਲੱਗਣਾ ਹੈ, ਵੀਡੀਓ ਪਾ ਦੇ ਸਾਡਾ ਜਵਾਕ ਮਰ ਚੱਲਿਆ। ਪੁੱਛਦਾ ਵੀ ਕਾਰਨ ਕਿਉਂ, ਕਹਿੰਦੇ ਪਾਣੀ ਕਰਕੇ ਹੋ ਗਿਆ, ਪਾਣੀ ਦੇ ਕੈਮੀਕਲ ਜ਼ਹਿਰਾਂ ਕਰਕੇ ਹੋ ਗਿਆ। ਪਰ 15-15 20 ਕਰੋੜ ਦੇ ਟੀਕੇ ਕਿੱਥੋਂ ਲਵਾ ਲਓਗੇ ਯਾਰ। ਨਾਲੇ ਮਸਲਾ ਕੋਈ ਇਕੱਲੇ ਪਿੰਡਾਂ ਵਾਲਿਆਂ ਦਾ, ਸ਼ਹਿਰੀ ਪੇਂਡੂ ਅਮੀਰ ਗਰੀਬ ਹਿੰਦੂ ਸਿੱਖ ਮੁਸਲਮਾਨ ਸਭ ਪਾਣੀ ਪੀਂਦੇ ਆ ਯਾਰ। ਪਾਣੀ ਲੋੜ ਕਿਹਨੂੰ ਨਹੀਂ। ਰੋਜ਼ ਆਪਾਂ ਇੱਥੇ ਗੁਰੂ ਘਰ ਆਉਂਦੇ ਆ, ਮੱਥਾ ਟੇਕਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਹਿਲਾ ਪਾਣੀ ਜੀਓ ਹੈ ਜਤ ਹਰਿਆ ਸੁਕੋਏ। ਰੋਜ਼ ਗੁਰਬਾਣੀ ਆਪਾਂ ਪੜ੍ਹਦੇ ਆ, ਸੁਣਦੇ ਆ, ਪਰ ਅਮਲ ਕਿੱਥੇ ਹੈ। ਕਿੰਨੇ ਬੰਦੇ ਜਿਹੜੇ ਆਪਣੇ ਘਰਾਂ 'ਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਪਾਣੀ ਪਾਉਂਦੇ ਹੋਣਗੇ ਘਰਾਂ ਦਾ ਪਾਣੀ ਪਾਉਂਦੇ ਹੀ ਹੋ ਕਿਤੇ ਤਾਂ। ਕਿਰਦਾਰ ਤੋਂ ਹੌਲੇ ਹੋ ਗਏ, ਕਿਰਦਾਰ ਦੇ ਬਹੁਤ ਹਲਕੇ ਹੋ ਗਏ, ਕਿਰਦਾਰ ਮਰ ਗਏ ਸਾਡੇ, ਜਿਸ ਕਰਕੇ ਸਾਰਾ ਖਲਾਰਾ ਪੈ ਗਿਆ ਨਾ। ਤੇ ਜਿਹੜੇ ਸਾਡੇ ਹਾਲਾਤ ਬਣ ਗਏ, ਇਹ ਕਿਰਦਾਰ ਨੂੰ ਭਰਾਵੋ ਸੰਭਾਲਣਾ ਪੈਣਾ, ਕਿਰਦਾਰ ਨੂੰ ਆਪਣੇ ਨੂੰ ਚੱਕਣਾ ਪੈਣਾ, ਕਿਰਦਾਰ ਨੂੰ ਉੱਚਾ ਤੇ ਸੁੱਚਾ ਬਣਾਉਣਾ ਪੈਣਾ, ਤਾਂ ਜਾ ਕੇ ਪੌਣ ਪਾਣੀ ਧਰਤੀ ਨੇ ਬਚਣਾ। ਸੋ ਅਸੀਂ ਆਪਣੇ ਤਰਫੋਂ ਤੁਹਾਡੇ ਨਾਲ ਆ, ਹਰ ਪੱਖ ਤੋਂ ਨਾਲ ਆ। ਪਰ ਮੇਰਾ ਵੀਰ ਤੁਹਾਨੂੰ ਬੇਨਤੀ ਇਹੀ ਆ ਵੀ ਇਹ ਛੋਟੀ ਐਡੀ ਗੱਲਬਾਤ ਨਾਲ ਨਹੀਂ ਗੱਲ ਬਣਨੀ। 30 ਤਰੀਕ ਨੂੰ ਜ਼ੋਰ ਲਾ ਦਿਓ ਪੂਰਾ, ਪਿੰਡੋ ਪਿੰਡੀ ਜਾ ਕੇ ਸਪੀਕਰਾਂ 'ਚ ਬੁਲਾਓ, ਪੰਚਾਇਤਾਂ ਨੂੰ ਸੁਨੇਹੇ ਦਿਓ, ਸਾਰੇ ਲੋਕਾਂ ਨੂੰ, ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਸੁਨੇਹੇ ਦਿਓ, ਸੱਦੋ ਲੋਕਾਂ ਨੂੰ ਕਿ ਮਸਲਾ ਭਰਾਵੋ ਕਿਸੇ ਇੱਕ ਪੰਚਾਇਤ ਦਾ ਨਹੀਂ, ਕਿਸੇ ਪਿੰਡ ਦਾ ਨਹੀਂ, ਕਿਸੇ ਅਮੀਰ ਗਰੀਬ ਦਾ ਨਹੀਂ, ਪੇਂਡੂ ਸ਼ਹਿਰੀ ਦਾ ਨਹੀਂ, ਮਸਲਾ ਸਮੁੱਚੀ ਇਨਸਾਨੀਅਤ ਦਾ ਹੈ, ਸਾਰੇ ਪੰਜਾਬ ਦਾ ਮਸਲਾ ਹੈ। ਆਓ ਜਰਾ ਇਕੱਠੇ ਹੋ ਕੇ ਆਪਾਂ ਇਹ ਨਹੀਂ 200 ਕਿੱਲਾ 135 ਕਿੱਲੇ ਵੱਡੀ ਇੰਡਸਟਰੀ, ਵੱਡਾ ਕਾਰਖਾਨਾ ਦੱਸਿਆ ਜਾ ਰਿਹਾ। ਹਾਂ ਅੱਛਾ, ਮੱਤੇ ਵਾਲਾ ਇੱਥੇ ਚੱਕ ਲੈ। ਐਸੋ ਬੁੱਢਾ ਦਰਿਆ ਕਿੱਡੀ ਕੁ ਦੂਰ ਜਾਂਦਾ? ਅੱਛਾ ਬੁੱਢਾ ਦਰਿਆ ਇੱਥੇ ਹੀ ਹੈ। ਕਿਹੜਾ ਫੈਕਟਰੀ ਹੈ? ਅੱਛਾ ਉਹੀ ਗੱਲ ਆ ਗਈ ਨਾ ਵੀ ਸਾਰੀ ਇਤਿਹਾਸਕ ਧਰਤੀ ਹੈ। ਜਿੱਥੇ ਇੱਥੇ ਨਾਲ ਨਾਲ ਹੈ ਨਹੀਂ, ਮਤਿਆਂ ਨਾਲ ਨਹੀਂ ਗੱਲ ਬਣਨੀ। 30 ਤਰੀਕ ਨੂੰ ਇਕੱਠ ਵੱਡਾ ਹੋਵੇ ਇੱਥੇ, ਤੁਸੀਂ ਉਹ ਤੇ ਜ਼ੋਰ ਲਾਓ, ਪਿੰਡੋ ਪਿੰਡੀ ਜਾ ਕੇ ਲੋਕਾਂ ਨੂੰ ਅਪੀਲ ਕਰੋ ਵੀ ਭਾਈ ਇੱਥੇ 10-15 ਹਜ਼ਾਰ ਬੰਦਾ ਇਕੱਠਾ ਹੋਵੇ ਉਹਦੇ, ਫੇਰ ਸਰਕਾਰ ਪਿੱਛੇ ਹਟੂ। ਜੇ ਤੁਸੀਂ ਸੋਚੋਗੇ ਵੀ 200-400 ਬੰਦਾ ਇਕੱਠਾ ਕਰਕੇ ਨਹੀਂ ਗੱਲ ਬਣਨੀ, ਉਹਦਾ ਉਨਾ ਹੀ ਆਪਣਾ ਬਲ ਝੋਕ ਦੇਣਗੇ, ਉਨੀ ਪੁਲਿਸ ਫੋਰਸ ਲਾ ਕੇ ਲੋਕਾਂ ਨੂੰ ਪਿੱਛੇ ਧੱਕ ਦੇਣਗੇ। ਆ ਤੁਸੀਂ ਹੋਰ ਦੇਖੋ, ਬਾਈ ਨੇ ਸ਼ਾਇਦ ਦੱਸਿਆ ਹੋਣਾ ਤੋਏ ਨੇ ਤੁਹਾਨੂੰ, ਜਿਹੜਾ ਸੈਂਟਰ ਨੇ ਕਾਨੂੰਨ ਸੋਧ ਕੀਤੀ ਹੈ, ਅਮੈਂਡਮੈਂਟ ਕੀਤੀ ਹੈ ਇੱਕ, ਵੀ ਪਹਿਲਾਂ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਸੀਗਾ ਉਹਨੂੰ 6 ਸਾਲ ਤੱਕ ਸਜ਼ਾ ਸੀ, ਸਾਲ ਤੋਂ ਲੈ ਕੇ 6 ਸਾਲ ਤੱਕ ਸਜ਼ਾ ਸੀਗੀ। ਹੁਣ ਕੱਲਾ ਜੁਰਮਾਨਾ ਹੋਊਗਾ, ਸਜ਼ਾ ਖਤਮ ਹੀ ਕਰਤੀ। ਉਹੀ ਇਹਨਾਂ ਨੇ ਇੱਥੇ ਲਾਗੂ ਕਰਤਾ, ਭਾਂਸੋ ਨੇ ਪੰਜਾਬ 'ਚ ਲਾਗੂ ਕਰਤਾ। ਕੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ 27 ਦੀਆਂ,
ਤੁਸੀਂ ਆਪਣੇ ਪਾਣੀਆਂ ਨੂੰ ਲੈ ਕੇ ਵੋਟ ਪਾਓਗੇ? ਪੁੱਛੋਗੇ ਗੱਲ ਵੀ ਪਾਣੀਆਂ ਦਾ ਮੁੱਦਾ ਹੈਗਾ ਕਿਤੇ? ਜੇ ਡੋਮਿਸਾਈਲ ਦੀ ਅਸੀਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ, ਕਾਨੂੰਨ ਬਣਨਾ ਚਾਹੀਦਾ ਹੈ, ਕਿਤੇ ਇਹਦੇ ਬੋਲੋਗੇ? ਕੋਈ ਬਾਹਰਲਾ ਬੰਦਾ ਨੌਕਰੀਆਂ ਲੈ ਸਕੇ ਆ ਕੇ, ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਹੈ, ਇਹਦੇ ਕਿਤੇ ਵੋਟ ਪਾਓਗੇ ਖੜ ਕੇ? ਸਾਡੀ ਡੈਮੋਗ੍ਰਾਫੀ ਬਦਲ ਚੁੱਕੀ ਹੈ, ਬਦਲੀ ਨਹੀਂ ਜਾ ਰਹੀ, ਬਦਲੀ ਚੁੱਕੀ ਆ। ਅਸੀਂ ਘੱਟ ਗਿਣਤੀ 'ਚ ਹੋ ਜਾਣਾ, ਤੁਹਾਡੇ ਪੱਲੇ ਕੀ ਰਹਿ ਜਾਣਾ ਫਿਰ ਆਪਣੇ? ਸੋ ਉੱਠੋ, ਸੋਚੋ ਯਾਰ। ਹੁਣ ਇਹ ਗੱਲਾਂ ਦਾ ਵੇਲਾ ਨਹੀਂ, ਵਿਚਾਰਨ ਦਾ ਵੇਲਾ ਨਹੀਂ, ਉੱਠ ਕੇ ਸਾਹਮਣੇ ਮੈਦਾਨ 'ਚ ਆਉਣ ਦਾ ਵੇਲਾ। ਲੜਨ ਦੀ ਲੋੜ ਆ, ਸੰਘਰਸ਼ ਦੀ ਲੋੜ ਆ। ਸ਼ਾਂਤਮਈ ਤਰੀਕੇ ਨਾਲ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਕਰਕੇ ਇਹਨਾਂ ਮੁੱਦਿਆਂ ਤੇ ਆਈਏ ਵੀ ਸਾਡਾ ਡੋਮਿਸਾਈਲ ਬਾਹਰਲੇ ਬੰਦਿਆਂ ਲਈ, ਜਿਵੇਂ ਹਿਮਾਚਲ ਦਾ ਕਾਨੂੰਨ ਆ, ਰਾਜਸਥਾਨ ਦਾ, ਉੱਤਰਾਖੰਡ ਦਾ ਕਾਨੂੰਨ ਆ, ਕੋਈ ਜ਼ਮੀਨ ਆ, ਉੱਤਰਾਖੰਡ ਨੇ ਕਾਨੂੰਨ ਮਹੀਨਾ ਪਹਿਲਾਂ ਬਣਾਇਆ, ਕੋਈ ਬਾਹਰਲਾ ਬੰਦਾ ਜਾ ਕੇ ਉਹਦੇ ਜ਼ਮੀਨ ਨਹੀਂ ਲੈ ਸਕਦਾ। ਤੇ ਪੰਜਾਬ ਸ਼ਾਮਲਾਟ ਆ, ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ ਇੱਥੇ ਆ ਕੇ। ਇਹਨਾਂ ਮੁੱਦਿਆਂ ਤੇ ਆਪਾਂ ਲੜ ਗਏ, ਨਾ ਕਿ ਗਲੀਆਂ ਬਣਾ ਦਿਓ, ਨਾਲੀਆਂ ਬਣਾ ਦਿਓ, ਉਹ ਸਾਡੇ ਘਰੇ ਚਾਹ ਪੀ ਗਿਆ, ਸਾਡੇ ਭੋਗ ਤੇ ਆ ਗਿਆ, ਸਾਡੇ ਵਿਆਹ ਤੇ ਆ ਗਿਆ, ਅਸੀਂ ਐਂ ਖੁਸ਼ ਹੋਏ ਫਿਰਦੇ ਹੁੰਦੇ ਆ। ਮੇਰਾ ਦਾਦਾ ਕਾਂਗਰਸੀ ਸੀਗਾ, ਮੇਰਾ ਪਿਓ ਅਕਾਲੀ ਸੀਗਾ, ਅਸੀਂ ਤਾਂ ਉੱਧਰ ਹੀ ਖੜੇ ਹਾਂ, ਅਸੀਂ ਐਂ ਖੜੇ ਹਾਂ। ਇਸੇ ਚੀਜ਼ ਨੇ ਸਾਨੂੰ ਮਾਰ ਲਿਆ। ਸੋ ਸਾਰਿਆਂ ਦਾ ਧੰਨਵਾਦ ਆ ਤੁਹਾਡਾ, ਜਿਹੜੇ ਤੁਸੀਂ ਇਹ ਮੁੱਦਾ ਵੀ ਚੱਕਿਆ। ਦੇਰ ਆਏ ਦਰੁਸਤ ਆਏ, ਸਮੇਂ ਨਾਲ ਉੱਠ ਖੜੇ ਹਾਂ, ਹਲੇ ਵੀ ਕੋਈ ਅੱਟ ਨਹੀਂ ਸਿੱਟੀ। ਹਲੇ ਤਕੜੇ ਹੋ ਜਾਓ, ਸਾਰੇ ਪੰਜਾਬ 'ਚ ਲਹਿਰ ਲੈ ਕੇ ਜਾਵਾਂਗੇ। ਅਸੀਂ ਤਾਂ ਤੁਰੇ ਹੀ ਹੋਏ ਹਾਂ, ਤੁਹਾਨੂੰ ਵੀ ਤੁਰਨ ਦੀ ਲੋੜ ਆ। ਸਾਰੇ ਪਿੰਡਾਂ ਟੀਮਾਂ ਬਣਾ ਕੇ, ਜ਼ਿਲ੍ਹਿਆਂ ਟੀਮਾਂ ਬਣਾ ਕੇ, ਕਿਉਂਕਿ ਸਭ ਤੋਂ ਵੱਡਾ ਮੁੱਦਾ ਅੱਜ ਪੰਜਾਬ 'ਚ ਇਹ ਬਣਿਆ ਹੋਇਆ। ਸਾਰਾ ਪੰਜਾਬ ਦੁਖੀ ਇਸ ਮਸਲੇ ਨਾਲ ਲੈ ਕੇ। ਉਹ ਵੀ ਇੱਥੇ ਪਈ ਹੈ। ਉਹ ਇੱਕ ਵਾਰੀ ਬਚਾਅ ਹੋ ਗਿਆ, ਕੋਈ ਹੋ ਜਾ ਸਰਪੰਚ ਆ ਗਿਆ ਚਾਪਲੂਸ ਕੋਈ, ਉਹਨੇ ਫੇਰ ਚੱਕ ਕੇ ਚੱਪਲ ਚੱਟ, ਕੋਈ ਸਰਪੰਚ ਨੇ ਫਿਰ ਮੜ ਦੇਣਾ ਕੰਮ। ਸਭ ਤੋਂ ਝੰਡੇ ਹੇਠਲੇ ਬੰਦੇ ਦਾ ਸਰਪੰਚ ਬਣਾਉਣੇ ਆ, ਚੰਗਾ ਬੰਦਾ ਤਾਂ ਆਉਂਦਾ ਹੀ ਨਹੀਂ ਅੱਗੇ। 1100 ਕਿੱਲਾ ਰੋਕਣਾ, 3500 ਕਰੋੜ ਦਾ ਪ੍ਰੋਜੈਕਟ। ਫਿਰ ਤਾਂ ਹੌਲੀ ਹੌਲੀ ਇੱਥੇ ਅਸੀਂ ਜਦੋਂ ਗਏ ਨਾ, ਉੱਥੇ ਆਪਣੇ ਮੱਤੇਵਾੜੇ ਕੋਲੇ, ਕਿਹੜਾ ਪਿੰਡ ਸੀ ਬਾਈ ਜਸਕੀਰ ਤੋਂ, ਜਿੱਥੇ ਬੁੜੀ ਸਰਪੰਚ ਸੀਗੀ, ਉਹ ਜਿਹਨੇ ਰਾਤ ਨੂੰ ਡੀਸੀ ਨੂੰ ਲਿਖ ਕੇ ਦਿੱਤਾ ਸੀਗਾ, ਸੇਖੋਵਾਲ ਸ਼ਾਇਦ। ਇਹੋ ਜਿਹੇ ਸਰਪੰਚ ਆ, ਰਾਤ ਨੂੰ ਲਿਖ ਕੇ ਦੇ ਆਈ। ਹੈ ਕੀ ਇਹੋ ਜਿਹੇ ਸਰਪੰਚਾਂ ਦਾ ਬਾਈਕਾਟ ਹੋਊਗਾ? ਪਿੰਡਾਂ 'ਚੋਂ ਭਾਂਡਾ ਤਿਆਗਿਆ ਜਾਊਗਾ? ਹੋਣ ਵਾਲੀ ਪੰਚਾਇਤ ਤਾਂ ਆਪਣੇ ਨਾਲ ਹੈ, ਹੁਣ ਵੀ ਉਲਟ ਹੈ। ਉਹਨਾਂ ਦੀਆਂ ਫੋਟੋਆਂ ਤਾਂ ਲਾ ਦਿਓ ਨਹਿਰ ਦੇ ਉੱਤੇ, ਫਲੈਕਸ ਕਢਾ ਕੇ ਵੀ ਆਹ ਪੰਚਾਇਤ ਦੇ ਕਾਰਨਾਮੇ ਆ, ਆਉਂਦੇ ਜਾਂਦੇ ਲੋਕ ਦੇਖ ਲਿਆ ਕਰਨਗੇ। ਉਹ ਨਹੀਂ ਕਿਹੜੇ ਯਾਰ ਸਰ, ਸਭ ਚਾਪਲੂਸ ਬੰਦੇ ਇਕੱਠੇ ਹੋਏ। ਚਲੋ ਠੀਕ ਆ ਬਾਈ, ਧੰਨਵਾਦ ਸਾਡਾ ਸਾਰਿਆਂ ਦਾ। 30 ਤਰੀਕ ਨੂੰ ਅਸੀਂ ਵੀ ਪਹੁੰਚਾਂਗੇ, ਲੋਕਾਂ ਨੂੰ ਸੁਨੇਹਾ ਵੀ ਲਾਵਾਂਗੇ। ਵੱਧ ਤੋਂ ਵੱਧ ਵੱਡੀ ਗਿਣਤੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ, ਪਿੰਡ ਧਲੌਰਾ ਧੌਲਰਾ ਜੰਡ ਸਾਹਿਬ, ਧੌਲਰਾ ਪਿੰਡ ਧੌਲਰਾ ਜੰਡ ਸਾਹਿਬ ਗੁਰੂ ਘਰ, ਇਤਿਹਾਸਕ ਗੁਰੂ ਘਰ ਆ। ਦਸ਼ਮੇਸ਼ ਪਿਤਾ ਦਾ ਇਤਿਹਾਸਕ ਧਰਤੀ ਹੈ, ਗੁਰਦੁਆਰਾ ਜੰਡ ਸਾਹਿਬ ਪਿੰਡ ਧੌਲਰਾ। ਅਪੀਲ ਕਰਦੇ ਆ ਕਿ ਵੱਧ ਤੋਂ ਵੱਧ 30 ਤਰੀਕ ਨੂੰ ਇੱਥੇ ਸਰਕਾਰ ਦੇ ਅਧਿਕਾਰੀ ਆ ਰਹੇ ਆ, ਲੋਕਾਂ ਦੀ ਰਾਏ ਜਾਣਨ ਦੇ ਲਈ। ਭਾਈ ਫੈਕਟਰੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ? ਪੰਜਾਬ ਦੇ ਲੋਕੋ ਉੱਠ ਕੇ ਦਾ ਵਿਰੋਧ ਕਰੋ, ਕਿਉਂਕਿ ਇਹ ਪਾਣੀ ਨੀਲੋਂ ਨਹਿਰ ਦਾ ਪਾਣੀ ਜਿਹੜਾ ਪੂਰੇ ਪੰਜਾਬ 'ਚ ਜਾਂਦਾ, ਜਿਹੜੀ ਰੋਪੜ ਤੋਂ ਨਹਿਰ ਆਉਂਦੀ ਹੈ, ਨੀਲੋਂ ਵਾਲੀ ਨਹਿਰ ਵੱਜਦੀ ਹੈ, ਬਠਿੰਡੇ, ਉਹਦੇ ਸਾਰੇ ਮਾਲੇ ਵਿੱਚ ਵੀ ਕਈ ਜ਼ਿਲ੍ਹਿਆਂ 'ਚ ਇਹ ਜਾਂਦੀ ਆ। ਉਹਨਾਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ, ਤਾਂ ਕਿ ਇਹ ਜਿਹੜੀ ਫੈਕਟਰੀ ਪੇਪਰ ਮਿੱਲ, ਜਿਹੜੀ ਗੱਤੇ ਦੀ ਫੈਕਟਰੀ ਲੱਗ ਰਹੀ ਹੈ, ਜਿਹੜੀ ਕਹਿੰਦੇ ਲਾਲ ਸ਼੍ਰੇਣੀ 'ਚ ਆਉਂਦੀ ਹੈ, ਸਭ ਤੋਂ ਜ਼ਿਆਦਾ
ਜਿਹੜਾ ਕੈਮੀਕਲ ਜਿਹੜਾ ਜ਼ਹਿਰੀਲਾ ਕਰਦੀ ਆ ਪਾਣੀ ਨੂੰ, ਇਹ ਸਭ ਤੋਂ ਕਹਿੰਦੇ ਲਾਲ ਸ਼੍ਰੇਣੀ ਦੀ ਫੈਕਟਰੀ ਲੱਗ ਰਹੀ ਹੈ ਤੁਹਾਡੇ ਨੇੜੇ। ਹਾਂ 6 ਲੱਖ ਲੀਟਰ ਬਾਈ ਨੇ ਦੱਸਿਆ ਕਿ 6 ਲੱਖ ਲੀਟਰ ਪਾਣੀ ਲੈ ਕੇ ਨਹਿਰ ਚੋਂ ਉਹਨੂੰ ਵਰਤ ਕੇ ਹਰ ਰੋਜ਼ 5 ਲੱਖ ਲੀਟਰ 6 ਲੱਖ ਦੇ ਵਿੱਚੋਂ ਵੇਸਟੇਜ ਨਿਕਲਣਾ, ਤੇ ਉਹ ਜਾਣਾ ਕਿੱਥੇ ਹੈ? ਜਾਂ ਨਹਿਰ 'ਚ, ਜਾਂ ਬੁੱਢੇ ਦਰਿਆ, ਜਾਂ ਧਰਤੀ ਹੇਠਾਂ। ਤਾਂ ਕਿਤੇ ਵੀ ਉਹ ਪਾਣੀ ਗਿਆ ਤੇ ਸਾਡਾ ਖਾਤਮਾ ਹੀ ਹੈ। ਸੋ ਆਓ 30 ਤਰੀਕ ਨੂੰ। ਧੰਨਵਾਦ ਸਾਰੀ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।